ਦੇ ਵਿੱਚ ਵੀ ਆਪਣੇ ਔਖਾ ਜਿਹਾ ਰਹਿੰਦਾ ਹੈਗਾ ਪੇਟ, ਉਹ ਆਪਣੇ ਤੁਸੀਂ ਜਾਂ ਪੇਟ ਮਾ ਸੋਜਾ ਹੈਗਾ ਕਿਸੇ ਕਿਸਮ ਦਾ ਜਾਂ ਸੜਨ ਜੀ ਮਹਿਸੂਸ ਹੁੰਦੀ ਤੁਹਾਨੂੰ ਪੁੱਛਦੇ ਸੀਗੇ, ਉਹ ਉਹਨਾਂ ਨੇ 1 ਲੀਟਰ ਪਾਣੀ ਲੈ ਲੈਣਾ ਹੈਗਾ, ਉਹਦੇ ਵਿੱਚੋਂ ਤੁਸੀਂ 60 ਗ੍ਰਾਮ ਅਨਾਜ ਦਾਣਾ ਪਾ ਲੈਣਾ ਜੀ। ਜੇ ਤੁਹਾਡੇ ਕੋਲ ਮਿੱਟੀ ਦਾ ਭਾਂਡਾ ਹੈਗਾ ਤਾਂ ਉਹਦੇ ਵਿੱਚੋਂ ਤੁਸੀਂ ਭਿਓ ਕੇ ਰੱਖ ਦੇਣਾ ਓਵਰਨਾਈਟ ਇਹ, ਤੇ ਉਹਦੇ ਵਿੱਚੋਂ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਧਾਗੇ ਵਾਲੀ ਜਿਹੜੀ ਮਿਸ਼ਰੀ ਹੁੰਦੀ ਉਹ ਆਪਣੇ ਪਾ ਲੈਣੀ ਹੈ ਜੀ। ਅੰਦਾਜ਼ੇ ਨਾਲ ਪਾ ਲਿਓ ਮਿਸ਼ਰੀ, ਤਾਂ ਇਹਦਾ ਤਾਂ ਕੋਈ ਨਹੀਂ, ਘੱਟ ਵੱਧ ਜੇ ਹੋਗੀ ਤਾਂ ਉਹ ਤੁਸੀਂ ਆਪਣੇ ਅਗਲੇ ਦਿਨ ਸਵੇਰ ਨੂੰ ਤੇ ਉੱਠ ਕੇ ਸ਼ਾਮ ਤੱਕ ਉਹ 1 ਲੀਟਰ ਪਾਣੀ ਥੋੜਾ ਥੋੜਾ ਕਰਕੇ ਆਪਣੇ ਪੀ ਜਾਣਾ ਹੈਗਾ ਜੀ। ਇਹਦੇ ਨਾਲ ਪੇਟ ਮਾ ਕੋਈ ਸੜਨ ਹੋਵੇ, ਕੋਈ ਸੋਜਾ ਹੋਵੇ, ਕੋਈ ਹੋਰ ਢਿੱਡ ਮਾ ਕਿਸੇ ਕਿਸਮ ਦੀ ਪ੍ਰੋਬਲਮ ਹੋਵੇ, ਉਹ ਆਪਣੇ ਠੀਕ ਹੋ ਜਾਂਦੀ ਜੀ। ਸੰਗ੍ਰਹਿਣੀ ਵਾਸਤੇ ਪਿਛਲੇ ਵੀਕ ਪੁੱਛਦੇ ਰਹਿ ਗਏ ਸੀਗੇ ਜਿਹੜੇ ਪਿਛਲੇ ਵੀਕ ਨੁਕਸੇ, ਉਹ ਸੰਗ੍ਰਹਿਣੀ ਵਾਸਤੇ ਪੁੱਛਦੇ ਸੀਗੇ ਜਿਹੜੇ ਕਹਿੰਦੇ ਸੀ ਰੋਟੀ ਖਾ ਕੇ ਆਪਣੇ ਬਾਥਰੂਮ ਜਾਣਾ ਪੈਂਦਾ ਸਾਨੂੰ, ਉਹ ਆਪਣੇ ਲੱਸੀ ਦੇ ਵਿੱਚੋਂ ਆਪਣੇ 1 ਚੁਟਕੀ ਹਿੰਗ ਦੀ ਪਾ ਕੇ ਤੁਸੀਂ ਰੋਜ਼ ਖਾ ਸਕਦੇ ਹੈਗੇ ਇਹ। ਤੇ ਨਹੀਂ ਤਾਂ ਆਪਣੇ ਕੂੜਾ ਸੱਕ ਜਾਂ ਕੂੜਾ ਛਾਲ ਹਿੰਦੀ ਮਾ ਲਿਖਿਆ, ਨਹੀਂ ਪੰਜਾਬੀ ਮਾ ਲਿਖਿਆ ਉਹ ਤਾਂ ਕੂੜਾ ਸੱਕ, ਉਹ ਤੁਸੀਂ ਆਪਣੇ 2 ਚਮਚੇ ਇਹਦੇ ਕੂੜੇ ਸੱਕ ਦੇ ਦਹੀਂ ਦੇ ਵਿੱਚ ਪਾ ਕੇ ਖਾਣੇ ਹੈ 8 ਦਿਨ ਲਗਾਤਾਰ, ਵੀ ਰੋਜ਼ ਹੀ ਖਾਣਾ ਹੈ। ਤੇ ਰੋਟੀ ਇਹਨਾਂ ਦੀ ਬੰਦ ਕਰਨੀ ਨਹੀਂ ਹੈ। ਤੇ ਆਪਣੇ ਅਨਾਰਾਂ ਦਾ ਜੂਸ ਇਹ ਵਧੀਆ ਰਹੂਗਾ ਤੁਹਾਨੂੰ, ਅਨਾਰਾਂ ਦਾ ਜੂਸ ਜ਼ਿਆਦਾ ਲੈ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਫਿਰ ਨਹੀਂ ਤਾਂ ਪਹਿਲਾਂ ਇਸ ਤਰ੍ਹਾਂ ਦੱਸਿਆ ਧਨੀਆ 100 ਗ੍ਰਾਮ ਤੇ ਕਾਲਾ ਨੂਣ 25 ਗ੍ਰਾਮ ਇਹ ਲੈ ਕੇ 1 ਚਮਚਾ ਤੁਸੀਂ ਰੋਜ਼ ਇਹ ਤਾਂ ਖਾ ਸਕਦੇ ਹੈ। ਤੇ ਅੰਬ ਦੀ ਗੁਠਲੀ ਦੇ ਵਿੱਚੋਂ ਜਿਹੜੀ ਗੁਠਲੀ ਹੁੰਦੀ ਹੈ ਉਹ ਬਹੁਤ ਨਰਮ ਜਿਹੀ ਹੁੰਦੀ ਹੈ, ਉਹਨੂੰ ਕੁੱਟ ਕੇ ਚਟਨੀ ਜੀ ਬਣਾ ਕੇ ਉਹਦੀ ਚਾਹੇ ਐਂ ਚੱਕ ਨਾਲ ਕੱਟ ਹੋ ਜੂਗੀ ਅਦਰਕ ਮੰਗਣਾ, ਉਹ ਦਹੀਂ ਦੇ ਵਿੱਚੋਂ ਤੁਸੀਂ ਉਹਨੇ ਖਾਣੀ ਹੈਗੀ ਹੈ। ਲਗਾਤਾਰ 40 ਦਿਨ ਖਾਓ ਤਾਂ ਇਹਦੇ ਨਾਲ ਵੀ ਆਰਾਮ ਆ ਜਾਂਦਾ ਜੀ। ਇਹਦੇ ਵਿੱਚੋਂ ਸਾਰੇ ਗਾਜਰ ਦਾ ਜੂਸ 3-4 ਚਮਚੇ ਗਾਜਰਾਂ ਦਾ ਜੂਸ ਲੈਣਾ, 1 ਚੁਟਕੀ ਵਿੱਚੋਂ ਨਟਮੈਗ ਜੈਫਲ ਜਿਹੜਾ ਹੁੰਦਾ ਉਹ ਮਿਲਾ ਕੇ ਤੁਸੀਂ ਖਾਣਾ ਹੈਗਾ ਜੀ। ਜਿਹੜੇ ਬਾਥਰੂਮ ਜਾਂਦੇ ਹੈਗੇ ਰੋਟੀ ਖਾਣੇ ਦੇ ਬਾਅਦ ਉਹਨਾਂ ਵਾਸਤੇ ਹੀ ਵਧੀਆ ਚੀਜ਼ ਹੈਗੀ। ਅੱਛਾ, ਫਿਰ ਨਹੀਂ ਤਾਂ ਗਾਜਰਾਂ ਦਾ ਜੂਸ ਲੈ ਕੇ 1 ਚਮਚਾ ਤੁਸੀਂ ਲੈਣਾ ਹੈਗਾ ਤੁਲਸੀ ਦਾ ਰਸ, ਅੱਧਾ ਚਮਚਾ ਲੈਣਾ ਅਦਰਕ ਦਾ ਰਸ, ਇਹ ਮਿਕਸ ਕਰਕੇ ਇਹ ਵੀ ਤੁਸੀਂ ਉਹਨੇ ਪੀ ਸਕਦੇ ਹੈ। ਪਿਛਲੇ ਵੀ ਜਿਹੜੇ ਰਹਿੰਦੇ ਸੀ ਸ਼ੂਗਰ ਵਾਸਤੇ ਪੁੱਛਦੇ ਸੀਗੇ, ਸ਼ੂਗਰ ਵਾਸਤੇ ਅੱਜ ਦੱਸ ਦਿੰਦਾ ਜੀ, ਉਹ ਲੈ ਸਕਦੇ ਹੈਗੇ ਤੁਸੀਂ ਔਲਿਆਂ ਦਾ ਜੂਸ ਤੇ ਅੱਧਾ ਚਮਚਾ 1 ਔਂਸ ਤੁਸੀਂ ਔਲਿਆਂ ਦਾ ਜੂਸ ਲੈ ਲਓ, ਜਾਂ 5-6 ਚਮਚੇ ਤੁਸੀਂ ਕਹਿ ਸਕਦੇ ਹੈਗੇ 5-6 ਚਮਚੇ ਔਲਿਆਂ ਦਾ ਜੂਸ, ਵਿੱਚ ਅੱਧਾ ਚਮਚਾ ਹਲਦੀ ਤੇ ਪਾਣੀ ਮਿਲਾ ਲਓ ਵਿੱਚ, ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜੇ ਜ਼ਿਆਦਾ ਸ਼ੂਗਰ ਰਹਿੰਦੀ ਤਾਂ 2 ਟਾਈਮ ਪੀ ਲਓ, ਨਹੀਂ ਤਾਂ 1 ਟਾਈਮ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਸ਼ੂਗਰ ਵਾਲੇ ਟਮਾਟਰ, ਖੀਰਾ, ਕਰੇਲਾ ਇਹ ਜਿਹੀ ਚੀਜ਼ਾਂ ਤੁਸੀਂ ਖਾ ਲਿਆ ਕਰੋ। ਫਿਰ ਉਹਨੇ ਤੁਸੀਂ ਜਾਮਨ ਪਾਊਡਰ ਯੂਜ਼ ਕਰ ਸਕਦੇ ਹੈਗੇ, ਉਹ ਖਾ ਸਕਦੇ ਹੈਗੇ। ਫਿਰ ਰੋਟੀ ਦੇ ਖਾਣੇ ਦੇ ਬਾਅਦ ਤੁਸੀਂ 1 ਚਮਚਾ ਸੌਂਫ ਵੀ ਲੈ ਸਕਦੇ ਹੈਗੇ, ਇਹ ਵੀ ਫਾਇਦਾ ਕਰ ਦਿੰਦੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ 50 ਗ੍ਰਾਮ ਤੁਸੀਂ ਮੇਥੀ ਲੈਣੀ ਹੈਗੀ, 20 ਗ੍ਰਾਮ ਲੈਣੀ ਹੈਗੀ ਕਾਲੀ ਜੀਰੀ ਤੇ 10 ਗ੍ਰਾਮ ਲੈਣੀ ਹੈਗੀ ਅਜਵਾਇਣ ਤੇ ਮੇਥੀ ਦੇ ਆਪਣੇ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲੈਣਾ ਹੈਗਾ ਤੁਸੀਂ ਉਹਨੇ, ਜਿਸ ਤਰ੍ਹਾਂ ਬਾਲਾ ਥੋੜੀ ਜਿਹੀ ਅੱਗ ਤੇ ਰੱਖ ਕੇ ਸਭ ਭੁੰਨਦੇ ਹੁੰਦੇ ਆਪਾਂ, ਉਸ ਤਰ੍ਹਾਂ ਉਹਨੇ ਰੋਸਟ ਕਰ ਲੈਣਾ ਇਹਨੂੰ। 1 ਚਮਚਾ ਤੁਸੀਂ ਇਹਦਾ ਕੋਸੇ ਪਾਣੀ ਨਾਲ ਰਾਤ ਨੂੰ ਪੈਣ ਲੱਗੇ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਸ਼ੂਗਰ ਵਾਲੇ ਲੈ ਸਕਦੇ ਹੈਗੇ ਮੇਥੀ 100 ਗ੍ਰਾਮ, ਤੇਜ ਪੱਤਾ 100 ਗ੍ਰਾਮ, ਜਾਮਨਾਂ ਦੀ ਗੁਠਲੀਆਂ ਜਾਂ ਜਾਮਨਾਂ ਦਾ ਪਾਊਡਰ ਬਣਿਆ ਬਣਾਇਆ ਹੁਣ ਤਾਂ ਸਟੋਰਾਂ 'ਚ ਮਿਲ ਜਾਂਦਾ ਹੈਗਾ, ਉਹ 150 ਗ੍ਰਾਮ ਲੈਣਾ ਹੈਗਾ। ਜੇ ਬੇਲ ਪੱਤਰ ਹੁੰਦੇ ਆ ਉਹ 250 ਗ੍ਰਾਮ ਲੈਣੇ ਹੈਗੇ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਰੱਖ ਲਓ। 1 ਚਮਚਾ ਸਵੇਰ ਨੂੰ ਉੱਠ ਕੇ ਖਾਣਾ ਹੈਗਾ ਖਾਲੀ ਪੇਟ, ਤੇ ਫਿਰ 1 ਚਮਚਾ ਤੁਸੀਂ ਸ਼ਾਮ ਨੂੰ ਰੋਟੀ ਖਾਣੇ ਦੇ ਬਾਅਦ ਪਹਿਲਾਂ ਇਹ ਤੁਸੀਂ ਆਪਣੇ ਲੈ ਸਕਦੇ ਹੈ। ਅੱਛਾ, ਜੇ ਥੋੜੀ ਬਹੁਤੀ ਸ਼ੂਗਰ ਹੈਗੀ ਸਾਰੇ ਤਾਂ ਇਹ ਤੁਸੀਂ ਆਪਣੇ ਛੋਲੇ ਹੀ ਤੁਸੀਂ ਆਪਣੇ ਇਹ ਬੈਕਫੀਡ ਵੀ ਆਈ ਸੀਗੀ ਜੀ ਕਈ ਲੋਕਾਂ ਦੀ, ਇਹ ਕਾਲੇ ਛੋਲੇ ਜਿਹੜੇ ਹੁੰਦੇ ਰਾਤ ਨੂੰ ਦੁੱਧ ਮਾ ਭਿਓ ਕੇ ਤੁਸੀਂ ਰੱਖ ਦੇਣੇ ਹੈਗੇ 1 ਮੁੱਠੀ, ਤੇ ਇਹ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਇਹਦੇ ਨਾਲ ਵੀ ਬੈਕਫੀਡ ਵੀ ਆਈ ਸੀ, ਵੀ ਉਹਨਾਂ ਦੀ ਸ਼ੂਗਰ ਦਾ ਬਹੁਤ ਫਰਕ ਪੈ ਗਿਆ ਸੀਗਾ ਜੀ, ਆਪਣੇ ਐਨ ਕੰਟਰੋਲ 'ਚ ਰਹਿੰਦੀ ਸੀ ਵਧੀਆ।